ਆਪਣੀ ਤਰਜੀਹਾਤ ਨੂੰ ਬਦਲੋ, ਆਪਣੀ ਸੋਚ ਨੂੰ ਬਦਲੋ। ਸਿਰਫ ਫਨ, ਇੰਟਰਟੇਨ, ਮਜ਼ਾਕ, ਸ਼ੁਗਲ, ਹੱਲਾ ਗੁੱਲਾ, ਬਦਮਾਸ਼ੀ, ਸ਼ਰੀਕਾ ਭਾਈ ਇਹ ਕੁਝ ਵੀ ਨਹੀਂ ਹੈ। ਆਪਣੇ ਆਪ ਨੂੰ ਮਹਿਫੂਜ਼ ਕਰੋ, ਆਪਣੇ ਆਪ ਦਾ ਸੋਚੋ, ਆਪਣੀ ਫੈਮਿਲੀ ਦਾ ਸੋਚੋ, ਆਪਣੀ ਬੀਵੀ ਬੱਚਿਆਂ ਦਾ, ਮਾਂ ਪਿਓ ਭੈਣਾਂ ਭਰਾਵਾਂ ਦਾ ਸੋਚੋ, ਖਾ ਪਾਕਿਸਤਾਨ ਹੋ ਜਾਂ ਆਊਟ ਆਫ ਕੰਟਰੀ ਹੋ। ਤੁਸੀਂ ਆਪਣੇ ਮੁਸਤਕਬਲ ਦਾ ਸੋਚੋ ਕਿ ਅਸੀਂ ਕਿਸ ਪਾਸੇ ਜਾ ਰਹੇ ਹਾਂ। ਕਹਿ ਦਿੱਤਾ ਰਾਣਾ ਸਾਹਿਬ ਨੇ, ਜੋ ਕਹਿ ਦਿੱਤਾ ਉਹ ਕਹਿ ਦਿੱਤਾ। ਅੱਛਾ ਜੋ ਰਾਣੇ ਕਹਿਤਾ ਮਤਲਬ ਉਹ ਤੇ ਇੱਕ ਬੰਦਾ ਇਸ ਤਰ੍ਹਾਂ ਦਾ ਹੈ ਕਿ ਉਹ ਸਾਦਾ ਆਦਮੀ। ਹੁਣ ਜਿਹੜੇ ਤੁਸੀਂ ਵੇਖਣ ਵਾਲੇ ਤੁਸੀਂ ਤਾਂ ਸਾਦੇ ਨਹੀਂ ਹੋ। ਮੈਂ ਨਾਂ ਲੈਣਾ ਨਹੀਂ ਮੁਨਾਸਬ ਸਮਝਦਾ, ਕਿਉਂਕਿ ਉਹ ਇਸ ਤਰ੍ਹਾਂ ਦੇ ਬੰਦੇ ਨੇ ਕਿ ਜਿਨ੍ਹਾਂ 'ਚ ਕੋਈ ਟੈਲੈਂਟ ਨਹੀਂ, ਕੋਈ ਕੌਨਫੀਡੈਂਸ ਨਹੀਂ, ਕੋਈ ਵਜ੍ਹਾ ਨਹੀਂ, ਬਸ ਉਹਨਾਂ ਨੂੰ ਇਸੇ ਤਰ੍ਹਾਂ ਹੀ ਉਹਨਾਂ ਨੂੰ ਮਸ਼ਹੂਰ ਕਰ ਦਿੱਤਾ ਔਰ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ, ਦਿਲਜੋਈ ਕੀਤੀ, ਉਹਨਾਂ ਨੂੰ ਮੋਟੀਵੇਟ ਕੀਤਾ, ਉਹਨਾਂ ਨੂੰ ਮਤਲਬ ਕਿ ਐਪਰੀਸ਼ੀਏਟ ਕੀਤਾ ਇੰਨਾ ਕੁ ਸਾਰਾ ਕਿ ਉਹ ਖੱਚ ਚਵਲ ਵੀਡੀਓ ਬਣਾਉਂਦੇ ਕਿਤੇ ਸਟਾਰ ਬਣ ਗਏ। ਕਿਵੇਂ ਬਣ ਗਏ? ਤੁਸਾਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਨਾ, ਤੁਸਾਂ ਵੇਖਣ ਵਾਲਿਆਂ ਨੇ ਮੇਰਾ ਮਤਲਬ ਸਾਰਿਆਂ ਰਲ ਮਿਲ ਕੇ ਤੇ ਉਹਨਾਂ ਨੂੰ ਮਤਲਬ ਸਟਾਰ ਬਣਾ ਦਿੱਤਾ। ਉਹਦਾ ਨੁਕਸਾਨ ਕੀ ਹੋਇਆ? ਨੁਕਸਾਨ ਲਾਜ਼ਮੀ ਤਵੱਜੋ ਦੇ ਨਾਲ ਸੁਣੋ ਕਿ ਇੰਜ ਫਹਸ਼, ਬੇਹੂਦਾ, ਗੰਦੀਆਂ, ਫਜ਼ੂਲ ਔਰ ਚਵਲ ਵੀਡੀਓ ਬਣਾਉਣ ਵਾਲਿਆਂ ਨੂੰ ਜਦੋਂ ਐਪਰੀਸ਼ੀਏਟ ਕੀਤਾ ਗਿਆ, ਉਹ ਸਟਾਰ ਬਣੇ। ਉਹਦਾ ਨੁਕਸਾਨ ਇਹ ਹੋਇਆ, ਮੇਰੇ ਕੋਲ ਹਰ ਇਤਵਾਰ ਵਾਲੇ ਦਿਨ ਹਰ ਤਬਕੇ ਦਾ, ਹਰ ਫਿਰਕੇ ਦਾ, ਹਰ ਮਸਲਕ ਦਾ, ਹਰ ਉਮਰ ਦਾ ਬੰਦਾ ਮਿਲਣ ਵਾਸਤੇ ਆਉਂਦਾ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਕਈ ਆਪਣੇ ਦੋਸਤਾਂ ਕੋਲੋਂ ਰਾਏ ਲਈ ਔਰ ਬੱਚਿਆਂ ਕੋਲੋਂ, ਨੌਜਵਾਨ ਮੁੰਡਿਆਂ ਕੋਲੋਂ ਰਾਏ ਲਈ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ ਹੋ। ਸਮਝ ਬਾਈ, ਕਿੰਨਿਆਂ ਮੁੰਡਿਆਂ ਦਾ ਇਹੀ ਕਹਿਣਾ ਸੀ ਕਿ ਅਸਾਂ ਵੱਡਿਆਂ ਹੋ ਕੇ ਟਿਕਟਾਕਰ ਬਣਨਾ। ਇੱਕ ਅੱਛਾ ਇਨਸਾਨ ਬਣਨ ਵਾਲੇ ਲਫ਼ਜ਼ ਕਿਤੇ 100 ਚੋਂ 1 ਜਾਂ 2 ਬੰਦੇ ਦੇ ਮੂੰਹ ਨਾ ਨਿਕਲਿਆ ਹੋਣਾ ਕਿ ਮੈਂ ਇਹ ਬਣਾਂਗਾ, ਮੈਂ ਆਫਿਸਰ ਬਣਾਂਗਾ, ਮੈਂ ਬਿਜ਼ਨਸਮੈਨ ਬਣਾਂਗਾ, ਮੈਂ ਮੁਅੱਲਮ ਬਣਾਂਗਾ, ਮੁਬਲਗ ਬਣਾਂਗਾ। ਜ਼ਿਆਦਾ ਅਕਸਰੀਅਤ ਮੇਰੇ ਕੋਲ ਆਉਣ ਵਾਲੇ, ਮੈਂ ਤੂੰ ਕੀ ਬਣਨਾ? ਮੈਂ ਸਵਾਲ ਪੁੱਛਣਾ ਨਾ ਬਸ ਐਵੇਂ, ਮਤਲਬ ਕੀ ਕਰੇਗਾ ਤੂੰ ਵੱਡਿਆਂ ਹੋ ਕੇ, ਕੀ ਬਣੇਗਾ ਤੂੰ ਪੜ੍ਹ ਲੈ? ਟਿਕਟਾਕਰ ਬਣਨਾ। ਲਮਹਾ ਫਿਕਰੀ ਹੈ ਟਿਕਟਾਕਰ ਬਣਨਾ। ਬੱਚੇ ਕੀ ਚਾਹੁੰਦੇ ਨੇ ਕਿ ਅਸੀਂ ਟਿਕਟਾਕਰ ਬਣੀਏ, ਔਰ ਟਿਕਟਾਕਰਾਂ ਦੀਆਂ ਉਹਨਾਂ ਮਿਸਾਲਾਂ ਵੀ ਉਹਨਾਂ ਦੀਆਂ ਦਿੱਤੀਆਂ ਕਿ ਮੈਂ ਉਹਨਾਂ ਦੇ ਨਾਂ ਲਵਾਂਗਾ ਨਾ ਅਗਰ, ਤੇ ਫਿਰ ਉਹ ਬੰਦੇ ਜਿਹੜੇ ਫੇਮਸ ਨੇ ਜਾਂ ਬੜੇ ਮਸ਼ਹੂਰ ਨੇ, ਉਹਨਾਂ ਤੱਕ ਮੇਰੀ ਇਹ ਗੱਲ ਪਹੁੰਚੇਗੀ ਤੇ ਉਹਨਾਂ ਨੂੰ ਫਿਰ ਦੁੱਖ ਲੱਗਿਆ। ਉਹ ਆਖਣਗੇ ਕਿ ਸ਼ਾਇਦ ਅਵੈਸ ਘੁੰਮਣ ਸਾਡੇ ਤੋਂ ਜੈਲਸ ਹੁੰਦਾ। ਮੈਨੂੰ ਕੋਈ ਜੈਲਸੀ ਨਹੀਂ, ਮੈਨੂੰ ਤੁਹਾਡੇ ਤੋਂ ਕੋਈ ਕਿਸੇ ਕਿਸਮ ਦਾ ਕੋਈ ਦੁੱਖ ਨਹੀਂ। ਤੁਸੀਂ ਮੇਰੀ ਫੈਨ ਫਾਲੋਇੰਗ ਖੋਤੀ ਨਹੀਂ। ਤੁਹਾਨੂੰ ਫਾਲੋ ਕਰਨ ਵਾਲੇ ਤੁਹਾਡੇ ਵਰਗੇ, ਮੈਨੂੰ ਫਾਲੋ ਕਰਨ ਵਾਲੇ ਸਾਦੇ ਪੇਂਡੂ, ਮੇਰੀ ਤਰ੍ਹਾਂ ਦੇ ਲੋਕ, ਮੈਨੂੰ ਪਤਾ ਹੈ। ਸੋ ਮੈਂ ਇਹ ਨਹੀਂ ਆਂਦਾ ਕਿ ਮੈਂ ਬੜਾ ਵੱਡਾ ਸਟਾਰ ਹੈ। ਆਪਣੀ ਗੱਲ ਦੇ ਨਾਲ ਆਪਣੀ ਗੱਲ ਵੀ ਐਡ ਕਰਨਾ ਕਿ ਅੱਛਾ ਬਈ ਤੂੰ ਕਿਸ ਤਰ੍ਹਾਂ ਫੇਮਸ ਹੋਇਆ, ਤੂੰ ਕਿਸ ਤਰ੍ਹਾਂ, ਫਿਰ ਕਿਸ ਬੇਸ ਤੇ, ਕਿਸ ਬੁਨਿਆਦ ਤੇ ਤੂੰ ਮਤਲਬ ਕਿ ਇੰਨੇ ਲਾਈਕ, ਫਾਲੋਵਰ, ਸਬਸਕ੍ਰਾਈਬਰ ਵਗੈਰਾ ਇਕੱਠੇ ਕੀਤੇ। ਸੁਣੋ, ਮੈਨੂੰ ਇੱਕ ਕਾਲ ਆਈ ਦੁਬਈ ਤੋਂ, ਬੰਦੇ ਨੇ ਆਖਿਆ ਅਵੈਸ ਘੁੰਮਣ ਸਾਹਿਬ ਮੈਂ ਖੁਦਕਸ਼ੀ ਦਾ ਇਰਾਦਾ ਕੀਤਾ ਸੀ ਤੇ ਤੁਹਾਡੀ ਵੀਡੀਓ ਵੇਖ ਕੇ ਤੇ ਮੈਂ ਮਰਨ ਦਾ ਇਰਾਦਾ ਕੈਂਸਲ ਕਰ ਛੜਿਆ। ਉਹ ਵੀਡੀਓ ਇੱਕ ਐਸੀ ਕਿ ਜਿਹਦੇ 'ਚ ਆਪਣੀ ਮੈਂ ਯੂਨਾਨ ਵਾਲੀ ਸਟੋਰੀ ਸੁਣਾਈ ਕਿ ਮੈਂ ਇੰਜਨ ਜ਼ਲੀਲ ਹੋਇਆ, ਖੱਜਲ ਖਰਾਬ ਹੋ ਕੇ, ਤੇ ਬਿਲਾਖਰ ਅਲਹਮਦੁਲਿਲਾ ਮੈਂ ਅੱਜ ਅੱਲਾਹ ਪਾਕ ਦੀ ਜ਼ਾਤ ਨੇ ਮੈਨੂੰ ਇਹ ਮੁਕਾਮ ਦਿੱਤਾ ਕਿ ਮੈਂ ਤਰੱਕੀ ਔਰ ਰੋਜ਼ ਦੀਆਂ ਮੰਜ਼ਲਾਂ ਪਾ ਰਿਹਾ। ਉਸ ਮੁੰਡੇ ਨੇ ਦੁਬਈ ਨੂੰ ਜਿਹਨੇ ਫੋਨ ਕੀਤਾ ਸੀ ਮੈਨੂੰ, ਉਹਨੇ ਆਖਿਆ ਕਿ ਮੈਂ ਖੁਦਕਸ਼ੀ ਦਾ ਇਰਾਦਾ ਕਰ ਲਿਆ ਸੀ, ਮੈਂ ਤੁਹਾਡੀ ਇਹ ਵੀਡੀਓ ਤੋਂ ਮੁਤਾਸਰ ਹੋ ਕੇ ਆਪਣੇ ਮਰਨ ਦਾ ਇਰਾਦਾ ਕੈਂਸਲ ਕਰ ਛੜਿਆ। ਸੋ ਮੈਨੂੰ ਉਸ ਦਿਨ ਆਪਣੇ ਕੰਮ ਤੇ ਐਡਾ ਪ੍ਰਾਊਡ ਫੀਲ ਹੋਇਆ, ਐਡਾ ਮੈਂ ਖੁਸ਼ ਹੋਇਆ ਕਿ ਅੱਛਾ, ਇਹਦਾ ਮਤਲਬ ਕਿ ਮੈਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਕਿਸੇ ਡਿੱਗਦੀ ਕੰਧ ਨੂੰ ਸਹਾਰਾ ਦੇਣਾ ਵਾਂ, ਕਿਸੇ ਬੁਝਦੇ ਦੀਵੇ ਦੇ ਵਿੱਚ ਗੱਲਾਂ ਦੇ ਨਾਲ ਤੇਲ ਪਾ ਛੱਡਣਾ। ਯਾਰ ਕੋਈ ਮੇਰੀਆਂ ਗੱਲਾਂ ਦੇ ਨਾਲ ਮਰਨ ਤੋਂ ਹੀ ਬਚ ਸਕਦਾ? ਮੇਰੇ ਪਾਕ ਪੈਗੰਬਰ ਫਰਮਾਇਆ ਸੀ ਕਿ ਇਨਸਾਨ ਦੀ ਜਾਨ ਬਚਾਣਾ, ਪੂਰੀ ਇਨਸਾਨੀਅਤ ਦੀ ਜਾਨ ਬਚਾਣਾ। ਸੋ ਮੈਂ ਆਪਣੇ ਵੇਖਣ ਵਾਲਿਆਂ, ਚਾਹਣ ਵਾਲਿਆਂ ਨੂੰ ਆਖਾਂਗਾ ਅਗਰ ਮੇਰੀ ਕਿਸੇ ਗੱਲ ਦੀ ਦਿਲ ਆਜ਼ਾਰੀ ਹੋਈ ਉਹਦੀ ਬੜੀ ਮਾਜ਼ਰਤ, ਗਰਚੇ ਅੰਦਾਜ਼ੇ ਬਿਆਨ ਸ਼ੋਖ ਨਹੀਂ ਹੈ। ਕਾਸ਼ ਕਿ ਤੇਰੇ ਦਿਲ में उतर जाए मेरी बात। ਤੁਹਾਨੂੰ ਸਮਝ ਆ ਜਾਏ ਕਿ ਅਵੈਸ ਘੁੰਮਣ ਕੀ ਕਹਿਣਾ ਚਾਹੁੰਦਾ ਹੈ।